ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਨੂੰ ਧੱਕੇ ਨਾਲ ਭਾਰਤ ਵਿੱਚ ਰਲਾਉਣ ਦੀ ਸਾਜ਼ਿਸ਼ ਅਤੇ ਫਿਰ ਸੁਪਰੀਮ ਕੋਰਟ ਵੱਲੋਂ ਇਸ ਤੇ ਲਾਈ ਗਈ ਮੋਹਰ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਔਰ ਚੀਨ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਮਸਲੇ ਦਾ ਹੱਲ ਭਾਰਤ ਅਤੇ ਪਾਕਿਸਤਾਨ ਵਿੱਚ ਜਿਹੜੀ ਆਪਸੀ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਦੇ ਕਦੇ ਚਾਚ ਆਪਣੀ ਪਿੱਠ ਤੇ ਵੀ ਥਾਪੀ ਮਾਰਨ ਨੂੰ ਜੀ ਕਰਦਾ ਹੈ ਕਿ ਵੀ ਨਹੀਂ ਕੋਈ ਗੱਲ ਤਾਂ ਠੀਕ ਵੀ ਹੁੰਦੀ ਹੈ। ਕੱਲ ਅਸੀਂ ਆਰਟੀਕਲ 370 ਦੇ ਉੱਤੇ ਜੋ ਭਾਰਤੀ ਸੁਪਰੀਮ ਕੋਰਟ ਨੇ ਜਿਹੜਾ ਉਹ ਨਾਦਰਸ਼ਾਹੀ ਹੁਕਮ ਸੁਣਾਇਆ, ਜਿਹੜਾ ਕਿ ਆਲਰੇਡੀ ਆਨਲਾਈਨ ਉਸੇ ਹੀ ਇਨ ਲਾਈਨ ਸੀ ਜੋ ਕੁਛ ਇਹਨਾਂ ਤੋਂ ਐਕਸਪੈਕਟਡ ਸੀ। ਅੱਛਾ, ਪਰ ਉਹਦੇ 'ਚ ਇੱਕ ਇਸ਼ੂ ਹਾਲਾਂਕਿ ਸਾਡੇ ਲਈ ਵੀ ਇਮੀਡੀਏਟਲੀ ਮੈਂ ਵੀ ਸੋਚਿਆ, ਲੇਕਿਨ ਦਾ ਹਿੰਦੂ ਅਖਬਾਰ ਦਾ ਜਿਹੜਾ ਐਡੀਟੋਰੀਅਲ ਇਸ ਦੇ ਉੱਤੇ ਸੀ ਜਿਹਨੇ ਕਿਹਾ ਕਿ ਵੀ ਇਹ ਓਮੀਨਸ ਸਾਈਨ ਹੈ, ਅਪਸ਼ਗਨ, ਕਿ ਵੀ ਇਹ ਡਰਾਉਣਾ ਖੌਫ ਹੈ ਕਿ ਇਸ ਤੋਂ ਬਾਅਦ ਭਾਰਤ ਦੇ ਸੂਬਿਆਂ ਦੀ ਜਿਹੜੀ ਹੈ ਉਹ ਹੋਂਦ ਵੀ ਸੁਰੱਖਿਅਤ ਨਹੀਂ ਹੋਏਗੀ, ਕਿਉਂਕਿ ਸੁਪਰੀਮ ਕੋਰਟ ਨੇ ਨਾ ਸਿਰਫ ਆਰਟੀਕਲ 370 ਨੂੰ ਖਤਮ ਕਰਨ ਨੂੰ ਜਾਇਜ਼ ਠਹਿਰਾਇਆ, ਬਲਕਿ ਈਵਨ ਉਹਨੇ ਕਿਹਾ ਕਿ ਜੇ ਸਟੇਟ ਅਸੈਂਬਲੀ ਵੀ ਨਾ ਹੋਏ ਉਹਦੇ 'ਚ ਗਵਰਨਰ ਰੂਲ ਲਾਗੂ ਕੀਤਾ ਹੋਇਆ ਪ੍ਰੈਜ਼ੀਡੈਂਟ ਨੇ, ਸਟਿਲ ਪਾਰਲੀਮੈਂਟ ਦੇ ਕੋਲ ਰਾਈਟ ਹੈ ਕਿ ਉਹ ਸੂਬਿਆਂ ਦੀ ਜਿਹੜੀ ਹੈ ਬਾਉਂਡਰੀਜ਼ ਬਦਲ ਸਕਦਾ ਹੈ, ਉਹਨੂੰ ਯੂਨੀਅਨ ਟੈਰੀਟਰੀ ਬਣਾ ਸਕਦਾ ਹੈ, ਉਹਨੂੰ ਵਾਈਪ ਆਊਟ ਕਰ ਸਕਦਾ ਹੈ। ਹੁਣ ਅਸੀਂ ਕਿਉਂਕਿ ਇਸ ਸਾਰੇ ਦੇ ਉੱਤੇ ਸਾਡੀ ਆਪਣੀ ਟੇਕ ਵੀ ਸੀ, ਮੈਨੂੰ ਵੀ ਇਹ ਸਮਝ ਆਇਆ ਔਰ ਮੈਂ ਕੱਲ ਦੇ ਪ੍ਰੋਗਰਾਮ 'ਚ ਡੀਟੇਲ 'ਚ ਮੈਂਸ਼ਨ ਵੀ ਕੀਤਾ ਕਿ ਵੀ ਜਿਹੜੀ ਇੱਕ ਪ੍ਰਪੋਜ਼ਲ ਇਹਨਾਂ ਦੀ ਚੱਲ ਰਹੀ ਹੈ ਕਿ ਪਠਾਨਕੋਟ ਗੁਰਦਾਸਪੁਰ ਜ਼ਿਲ੍ਹੇ ਹਿਮਾਚਲ ਨਾਲ ਰਲਾ ਦਿਓ, ਇੱਧਰਲੇ ਜਿਹੜੇ ਫਿਰੋਜ਼ਪੁਰ ਫਰੀਦਕੋਟ ਵਾਲੇ ਰਾਜਸਥਾਨ ਨਾਲ ਰਲਾ ਦਿਓ, ਇੱਧਰ ਅੰਬਾੜੇ ਵਾਲੇ ਸ਼ੰਭੂ ਨਾਲ ਜੋੜ ਦਿਓ, ਰਾਹ ਜਲੰਧਰ ਔਰ ਅੰਮ੍ਰਿਤਸਰ ਔਰ ਲੁਧਿਆਣਾ ਇਹ ਯੂਨੀਅਨ ਟੈਰੀਟਰੀ ਬਣਾ ਦਿਓ ਤਾਂ ਕਿ ਸਿੱਖਾਂ ਦਾ ਇਸ਼ੂ ਹੀ ਖਤਮ ਕਰ ਦਿਓ। ਨਾ ਹੀ ਉਹਨਾਂ ਦੇ ਕੋਲ ਉਹ 50,300 ਸਕੁਅਰ ਕਿਲੋਮੀਟਰ ਦੀ ਉਹ ਟੈਰੀਟਰੀ ਵੀ ਬਚੇ ਜਿੱਥੇ ਉਹਨਾਂ ਨੇ ਖਾਲਿਸਤਾਨ ਦਾ ਨਿਊਕਲੀਅਸ ਬਣਨਾ ਔਰ ਬਾਕੀ ਨੂੰ ਐਕਸਪੈਂਡ ਕਰਨਾ। ਸੋ ਇਹ ਸਾਰੇ ਦੇ ਚੱਲਦੇ ਅੱਜ ਮੈਂ ਦੇਖ ਰਿਹਾ ਸੀ ਵੀ ਖਾਸ ਤੌਰ 'ਤੇ ਰਵੀਸ਼ ਕੁਮਾਰ ਦਾ ਪੂਰਾ ਇਸ ਦੇ ਉੱਤੇ ਹੀ ਸੀ, ਉਹਨੇ ਕਿਹਾ ਵੀ ਕਿਵੇਂ ਹਿੰਦੀ ਮੀਡੀਆ ਨੇ ਖਤਮ ਕਰਤਾ। ਦੂਜਾ ਉਹਨੇ ਕਿਹਾ ਵੀ ਇਹ ਤਾਂ ਜਿਹੜਾ ਇਹਨਾਂ ਦੇ ਹੱਥੋਂ ਪਾਵਰ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ ਕਿ ਭਾਈ ਇਹ ਸਾਰੀਆਂ, ਔਰ ਇਹੀ ਫੀਅਰ ਤਮਿਲ ਵਾਲਿਆਂ ਨੇ ਵੀ, ਅਜੇ ਬੰਗਾਲ ਵਾਲੇ ਤਾਂ ਕਿਉਂਕਿ ਬੰਗਾਲ ਨੂੰ ਵੀ ਇਹ ਤੋੜਨਾ ਚਾਹੁੰਦੇ ਨੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਵੀ ਹਿੰਦੀ ਪੱਟੀ ਦੇ ਉੱਤੇ ਤਾਂ ਇਹਨਾਂ ਨੇ ਕੰਟਰੋਲ ਕੀਤਾ ਹੀ ਹੋਇਆ, ਦੂਸਰਿਆਂ ਨੂੰ ਤੁਸੀਂ ਤੋੜੋ, ਕਿਤੇ ਕੁਛ ਬਣਾਓ, ਕਿਤੇ ਕੁਛ ਬਣਾਓ, ਉਹਨਾਂ ਦੀ ਹੋਂਦ ਹੀ ਮਿਟਾ ਦਿਓ। ਸੋ ਅਸੀਂ ਸਮਝਦੇ ਹਾਂ, ਹਾਲਾਂਕਿ ਕੱਲ੍ਹ ਵੀ ਅਸੀਂ ਜਦੋਂ ਇਹ ਸਾਰੇ 'ਤੇ ਗੱਲ ਕੀਤੀ ਉਹਨੇ ਠੀਕ ਕਿਹਾ ਸੀ ਮਹਿਬੂਬਾ ਮੁਫਤੀ ਨੇ ਕਿ ਇਟ ਇਜ਼ ਡੈਥ ਆਫ ਆਈਡੀਆ ਇੰਡੀਆ, ਅਤੇ ਨਾਲ ਹੀ ਨਾਲ ਉਹਨੇ ਕਿਹਾ ਸੀ ਕਿ ਭਾਈ ਇਹ ਜਿਹੜਾ ਇਸ 'ਚੋਂ ਸਭ ਜਿਹੜੀ ਸਾਡੀਆਂ ਹੋਪਸ ਨੇ ਉਹ ਖਤਮ ਹੋ ਗਈਆਂ। ਪਾਕਿਸਤਾਨ ਨੇ ਕਿਹਾ ਸੀ ਵੀ ਅਸੀਂ ਇਹਦੀ ਕੋਈ ਹੋਂਦ ਹੀ ਨਹੀਂ ਹੈ ਇਹ ਸਾਰੇ ਇਸ਼ੂ ਦੀ, ਕਿਉਂਕਿ ਆਲਰੇਡੀ ਇਹ UN ਸਿਕਿਉਰਿਟੀ ਕੌਂਸਲ ਦੇ ਏਜੰਡੇ 'ਤੇ। ਪਰ ਮੈਂ ਵੇਟ ਕਰ ਰਿਹਾ ਸੀ ਕਿ ਚਾਈਨਾ ਜਿਹੜਾ ਇਹੀ ਨਹੀਂ ਵੀ UN ਸਿਕਿਉਰਿਟੀ ਕੌਂਸਲ ਦਾ ਮੈਂਬਰ ਹੈ, ਉਹ ਕਿਉਂਕਿ ਜਦੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਤੇ ਚਾਈਨਾ ਨੇ ਸਭ ਤੋਂ ਪਹਿਲਾਂ ਪ੍ਰੋਟੈਸਟ ਕੀਤਾ ਸੀ ਕਿ ਵੀ ਇਹ ਜਿਹੜਾ ਚੀਜ਼ UN ਸਿਕਿਉਰਿਟੀ ਕੌਂਸਲ ਦੇ ਕੋਲ ਹੈ ਤੁਸੀਂ ਆਰਬਿਟਰੇਰਲੀ ਉਹਨੂੰ ਚੇਂਜ ਨਹੀਂ ਕਰ ਸਕਦੇ। ਕਿ ਚਾਈਨਾ ਇਸ ਸੁਪਰੀਮ ਕੋਰਟ ਦਾ ਡਿਸੀਜਨ ਤੋਂ ਬਾਅਦ ਕੀ ਚਾਈਨੀਜ਼ ਪੋਜੀਸ਼ਨ ਇਸ 'ਤੇ ਕਿੰਨੀ ਸਟਰੋਂਗ ਹੈ। ਔਰ ਅੱਜ ਉਹਨਾਂ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਜਿਹਨੇ ਪ੍ਰੈਸ ਕਾਨਫਰੰਸ ਕੀਤੀ, ਬੀਬੀ ਦਾ ਨਾਮ ਮਾਓ ਨਿੰਗ, ਜਦੋਂ ਉਹਨੂੰ ਬੀਬੀ ਨੂੰ ਇਹ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਭਾਈ ਇਹ ਜਿਹੜਾ ਪਾਰਟ ਹੈ this is a dispute left from past between India and Pakistan and it should be properly addressed through peaceful means according to UN Charter, United Nations Security Council resolutions and relevant bilateral agreements, she said. ਉਹਨੇ ਕਿਹਾ ਜੀ ਜਿਹੜਾ UN Charter ਹੈ, Security Council resolution ਨੇ, ਉਹਦੀ ਰੋਸ਼ਨੀ ਦੇ ਵਿੱਚ, ਔਰ ਇਹਦੀ ਹੈਡਲਾਈਨ ਹੀ ਈਵਨ ਇੰਡੀਅਨ PTI ਨੇ ਵੀ ਇਹ ਲਾਈ ਹੈ, ਕਸ਼ਮੀਰ ਇਸ਼ੂ ਸ਼ੁੱਡ ਬੀ ਰਿਜ਼ੋਲਵਡ ਥਰੂ ਡਾਇਲੋਗ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਚਾਈਨਾ। ਉਹਨਾਂ ਨੇ ਕਿਹਾ ਹੁੰਦਾ ਕਸ਼ਮੀਰ ਇਸ਼ੂ ਚਾਈਨਾਜ਼ ਪੋਜੀਸ਼ਨ ਇਜ਼ ਕੰਸਿਸਟੈਂਟ ਐਂਡ ਕਲੀਅਰ ਕਿ ਵੀ ਇਹ ਕੋਈ ਬੱਚੋਂ ਦਾ ਖੇਲ ਨਹੀਂ ਹੈ ਕਿ ਵੀ ਤੁਸੀਂ ਇੱਧਰ ਖਿਡੌਣਾ ਚੁੱਕ ਕੇ ਉੱਥੇ ਰੱਖਤਾ ਫਿਰ ਉਹਦੀ ਥਾਂ ਉਹਨੂੰ ਕਿਹਾ ਜੀ ਇਹ ਹੁਣ ਅਸੀਂ ਵੰਡ ਲਿਆ ਨੇ, ਇਹ ਸਾਰੇ ਹੀ ਸਾਡੇ ਨੇ। ਇਵੇਂ ਨਹੀਂ ਹੈ, ਇਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਸ਼ੂ ਹੈ ਸਿਕਿਉਰਿਟੀ ਕੌਂਸਲ 'ਚ, ਔਰ ਚਾਈਨਾ ਨੇ ਕਲੀਅਰਲੀ ਪੋਜੀਸ਼ਨ ਲਈ ਹੈ ਕਿ ਵੀ ਇਹ ਈਵਨ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਕੋਈ ਦਾ ਫਰਕ ਨਹੀਂ ਪੈਂਦਾ ਕਿਉਂਕਿ ਇਹ ਇੱਕ ਇੰਟਰਨੈਸ਼ਨਲ ਇਸ਼ੂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਜਾਣ ਜਾ ਰਹੇ ਹਾਂ। ਸਭ ਦਾ
ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਤਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਐਂਡ ਰਵਿੰਦਰ ਗਿੱਲ ਜੀ ਵੀ ਫਤਿਹ, ਜਸਵੀਰ ਸਿੰਘ ਗਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਧਰਮ ਸਿੰਘ ਜੀ ਕਹਿੰਦੇ ਔੜ ਸੱਚ ਰਹੀ, ਐਂਡ ਅਮਰੀਕ ਸਿੰਘ ਕਹਿੰਦੇ ਸੌਰੀ ਓਕੇ। ਫਿਰ ਸਾਡੇ ਕੋਲ ਮੈਸੇਜ ਹੈਗਾ ਮਨਜੀਤ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਧਰਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਨੇ, ਔਰ ਰੈਨ ਸੇਖੂ ਜੀ ਕਹਿੰਦੇ ਨੇ ਕਿ ਪ੍ਰੋਗਰਾਮ ਲਾਜਵਾਬ ਹੈ। ਔਰ ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਕਹਿੰਦੇ ਨੇ ਕਿ SFJ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਫਿਰ ਤਜਿੰਦਰ ਸਿੰਘ ਬੱਬਰ ਜੀ ਕਹਿੰਦੇ ਨੇ ਬੱਬਰ ਖਾਲਸਾ ਜ਼ਿੰਦਾਬਾਦ, ਸਖਸ ਫॉर ਜਸਟਿਸ ਜ਼ਿੰਦਾਬਾਦ, TV84 ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਐਂਡ ਰਜਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਭੈਣਾਂ ਨੂੰ। ਐਂਡ ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਹਰਵਿੰਦਰ ਸਿੰਘ ਜੀ, ਲੱਗੇ ਰਹੋ ਵਾਹਿਗੁਰੂ ਮਿਹਰ ਕਰੇਗਾ, ਖਾਲਸਾ ਛੇਤੀ ਸਥਾਪਿਤ ਹੋਵੇਗਾ। ਜਸਵੀਰ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਨੇ ਭਾਈ ਸਾਹਿਬ ਜੀ ਹੁਣ ਜਸਟਨ ਟਰੂਡੋ ਨੂੰ ਜਥੇਦਾਰ ਟਰੂਡੋ ਸਿੰਘ ਕਹਿਣਾ ਸ਼ੁਰੂ ਕਰ ਦਿਓ। ਸੋ ਨਾਈਸ, ਜਸਟਿਨ ਟਰੂਡੋ ਹੀ ਰਹਿਣ ਦੇ ਹੀ ਹੈ, ਪਰ ਉਹ ਸਿੱਖਾਂ ਦੇ ਦੋਸਤ ਵਜੋਂ ਉਹਨਾਂ ਨੇ ਆਪਣੀ ਥਾਂ ਬਣਾ ਲਈ। ਬਿਲਕੁਲ। ਜਸਵੰਤ ਸਿੰਘ ਰਾਜ ਕਰੇਗਾ ਖਾਲਸਾ ਕਹਿੰਦੇ ਨੇ, ਲਖਵਿੰਦਰ ਸਿੰਘ ਪੰਨੂ ਜੀ ਖਾਲਸਾ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਫਿਰ ਦਾ ਕਿੰਗਸ ਆਫ ਫੋਰਬਿਡਨ ਕਿੰਗਡਮ ਦੀ ਆਈਡੀ ਤੋਂ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰੋ ਭੈਣੋ ਬਜ਼ੁਰਗੋ, ਖਾਲਸਾ ਜ਼ਿੰਦਾਬਾਦ, ਆਜ਼ਾਦ ਪੰਜਾਬ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਫਿਰ ਮੈਸੇਜ ਹੈਗਾ ਸਾਡੇ ਕੋਲ ਗੁਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, TV84 ਨੂੰ ਜ਼ਿੰਦਾਬਾਦ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ। ਐਂਡ ਫਿਰ ਇਸੇ ਤਰ੍ਹਾਂ ਬੀ ਜ਼ੋਲੀ ਜੀ ਕਹਿੰਦੇ ਨੇ ਗੁੱਡ ਸ਼ੋ। ਐਂਡ ਗੁਰਨਾਮ ਸਿੰਘ ਜੀ, ਡਾਕਟਰ ਅਮਰਜੀਤ ਸਿੰਘ ਜੀ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ। ਸੋ ਗੋਬਿੰਦ ਸਿੰਘ ਜੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਹਿੰਦੇ ਨੇ, ਸਤਨਾਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇੰਦਰ ਸਿੱਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਡੋਨੇਟ ਕੀਤਾ, ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਪਰਮਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਿੰਘ ਗਰਚਾ ਜੀ ਹਮੇਸ਼ਾ ਤਰ੍ਹਾਂ ਸਾਡਾ ਪ੍ਰੋਗਰਾਮ ਦੇਖਦੇ ਨੇ, ਐਂਡ ਖਾਲਸਾ ਜ਼ਿੰਦਾਬਾਦ ਉਹਨਾਂ ਦਾ ਹਮੇਸ਼ਾ ਮੈਸੇਜ ਹੁੰਦਾ। ਔਰ ਕਾਲਾ ਸਿੰਘ ਕਾਫੀ ਆਈ ਥਿੰਕ ਸਮੇਂ ਬਾਅਦ ਆਏ ਨੇ, ਇਹ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਐਂਡ ਫਿਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਜੰਗ ਬਲੱਡ ਸੋਚਦਾ ਬਸ ਇਹ ਤਰੀਕਾ ਹੀ ਹੈ, ਸਹੀ ਹੈ ਨਹੀਂ ਭਾਈ, ਆਪਣਾ ਆਪਣਾ ਕੰਮ ਸਾਰੇ ਆਪਣੇ ਤਰੀਕੇ ਨਾਲ ਕਰ ਰਹੇ ਹਨ, ਧੰਨਵਾਦ ਡਾਕਟਰ ਸਾਹਿਬ। ਐਂਡ ਮੇਰਾ ਖਿਆਲ ਹੈ ਵੀ ਮੈਂ ਘੜੀ ਵੱਲ ਵੀ ਦੇਖ ਰਿਹਾ। ਹਾਂਜੀ, ਜਸਬੀਰ ਸਿੰਘ, ਪ੍ਰਭਦਿਆਲ ਸਿੰਘ, ਰਣਜੋਤ ਸਿੰਘ, ਰਾਣਾ ਰਾਣੂ, ਰਵਿੰਦਰ ਸਿੰਘ, ਸੋਹਣ ਸਿੰਘ ਮਾਲ, ਪ੍ਰਭਦਿਆਲ ਸਿੰਘ, ਗੁਰਪ੍ਰੀਤ ਸਿੰਘ, ਉਹਨਾਂ ਦੀ ਫਤਿਹ ਹੈ। ਜਾਂ ਰਾਣਾ ਰਾਣੂ ਜੀ ਨੇ ਜੋ ਗੱਲ ਕਹੀ ਹੈ ਉਸ ਦਾ ਮੇਰਾ ਖਿਆਲ ਹੈ ਵੀ ਜੇ ਪ੍ਰੋਗਰਾਮ ਲਗਾਤਾਰ ਸੁਣਦੇ ਹੋਣ ਜੀ ਤੇ ਸਾਡੀ ਪਹੁੰਚ ਇਕੱਲੀ ਸਰ ਸਿਮਰਨਜੀਤ ਸਿੰਘ ਮਾਨ ਹੀ ਨਹੀਂ, ਪੰਜਾਬ ਵਿਚਲੇ ਔਰ ਬਾਹਰ ਵੀ ਹਰ ਸਿੱਖ ਜਥੇਬੰਦੀ ਬਾਰੇ ਜਿਹੜਾ ਪੰਥ ਦੀ ਗੱਲ ਕਰਦਾ ਹੈ, ਖਾਲਿਸਤਾਨ ਦੀ ਗੱਲ ਕਰਦਾ ਹੈ, ਜਦੋਂ ਤੱਕ ਉਹ ਇਸ ਏਜੰਡੇ ਤੇ ਖੜੇ ਨੇ ਪੰਥ ਦੀ ਖਾਲਿਸਤਾਨ ਦੀ ਗੱਲ ਕਰਨ ਵਾਲੇ, ਅਸੀਂ ਏਜੰਡੇ ਦੀ ਹਮਾਇਤ ਕਰਦੇ ਹਾਂ। ਕਿਸੇ ਬੰਦੇ ਦੇ ਪਿਛਲੱਗ ਨਹੀਂ, ਕਿਸੇ ਬੰਦੇ ਦੀ ਚਾਪਲੂਸੀ ਨਹੀਂ ਹੈ, ਕਿਸੇ ਨਾਲ ਸਾਡਾ ਕੋਈ ਅਦਰਵਾਈਜ਼ ਕੋਈ ਸਰੋਕਾਰ ਨਹੀਂ ਹੈ ਜਿਹੜਾ ਪੰਥਕ ਏਜੰਡੇ ਦੇ ਨਾਲ ਨਹੀਂ ਜੁੜਿਆ ਹੋਇਆ। ਤੇ ਜੇ ਤੁਹਾਡਾ ਸਰੋਕਾਰ ਸਿਰਫ ਤੇ ਸਿਰਫ ਹਰ ਇੱਕ ਦੀ ਜਿਹੜੀ ਹੈ ਉਹ ਬਦਖੂਹੀ ਕਰਨ ਨਾਲ ਹੈ ਤੇ ਉਸ ਦੇ ਉੱਤੇ ਅਸੀਂ ਕੁਝ ਨਹੀਂ ਕਰ ਸਕਦੇ। ਕਿਰਪਾਲ ਸਿੰਘ ਚੀਮਾ ਇਹ ਕਹਿੰਦੇ ਨੇ ਜੰਮੂ ਕਸ਼ਮੀਰ ਤੋਂ ਬਾਅਦ ਹੁਣ ਪੰਜਾਬ ਦੇ ਸਾਰੇ ਪੰਜਾਬੀ ਸਿੱਖਾਂ ਨੂੰ ਇੱਕ ਗੱਲ ਪੱਕੇ ਤੌਰ ਤੇ ਤੈਅ ਕਰਨੀ ਹੀ ਪਵੇਗੀ ਕਿ ਜਾਂ ਤਾਂ ਤੁਸੀਂ ਸ਼ੂਦਰ ਹੋ ਜਾਂ ਖਾਲਸੇ ਹੋ ਭਾਈ, ਕਿਉਂਕਿ ਪੰਜਾਬੀਆਂ ਜਿਨ੍ਹਾਂ ਵਿੱਚ ਜੱਟ, ਜਾਟ, ਤਰਖਾਣ, ਘੁਮਿਆਰ, ਚਮਿਆਰ, ਲੋਹਾਰ, ਸੁਨਿਆਰ, ਜਮਾਦਾਰ, ਨਾਈ, ਬਾਜੀਗਰ ਤੇ ਸਾਰੀਆਂ ਪਛੜੀਆਂ ਜਾਤੀਆਂ ਤੇ ਘੱਟ ਗਿਣਤੀਆਂ ਨੂੰ ਤਾਂ ਹੁਣ ਉਹ ਹਿੰਦੂ ਮਨੂ ਸਮ੍ਰਿਤੀ ਰਾਸ਼ਟਰੀ ਨੀਤੀ ਮੁਤਾਬਕ ਰਾਸ਼ਟਰੀ ਸ਼ੂਦਰਾਂ ਦਾ ਹੀ ਹਿੱਸਾ ਮੰਨਦੇ ਹਨ ਭਾਈ। ਵੈਸੇ ਸ਼ੁਰੂ ਤੋਂ ਇਹਨਾਂ ਸਾਰਿਆਂ ਨੂੰ ਸ਼ੂਦਰ ਮੰਨਦੇ ਨੇ, ਇਹ ਨਹੀਂ ਹੈ ਵੀ ਹੁਣ ਉਹਨਾਂ ਨੇ ਤਾਂ ਇਸ ਸਾਰੇ ਨੂੰ ਤੁਸੀਂ ਦੇਖੋਗੇ ਤੇ ਉਹ ਸ਼ੂਦਰ ਕੈਟਾਗਰੀ ਹੈ ਬ੍ਰਾਹਮਣ ਦੀ ਉਸ ਕੋਡੀਫਿਕੇਸ਼ਨ ਦੇ ਵਿੱਚ। ਮੋਦੀ ਸੈਨਾ ਨੇ ਜੰਮੂ ਤੇ ਕਸ਼ਮੀਰ ਦੀ ਧਾਰਾ 370 ਤੋੜ ਕੇ 2024 ਦੀਆਂ ਚੋਣਾਂ ਵਿੱਚ ਆਪਣੀ ਜਿੱਤ ਪੱਕੀ ਕਰ ਲਈ ਹੈ। ਹੁਣ ਤੁਹਾਨੂੰ ਆਜ਼ਾਦੀ ਜਾਂ ਗੁਲਾਮੀ ਵਿੱਚੋਂ ਇੱਕ ਦੀ ਚੋਣ ਕਰਨੀ ਹੀ ਪਵੇਗੀ ਭਾਈ। ਔਰ ਇਸ ਦੇ ਉੱਤੇ ਸਰਵਸ਼੍ਰੇਸ਼ਠ ਭਾਰਤ, ਏਕ ਭਾਰਤ ਮੋਦੀ ਨੇ ਯਕੀਨੀ ਬਣਾਇਆ ਕਿ ਸੁਪਰੀਮ ਕੋਰਟ ਦੇ ਕਸ਼ਮੀਰ ਤੇ ਫੈਸਲੇ ਤੋਂ ਬਾਅਦ ਉਹਦੇ ਫੁੱਲ ਪੇਜ ਆਰਟੀਕਲ ਜਿਹੜੇ ਨੇ ਸਾਰੀਆਂ ਅਖਬਾਰਾਂ
ਈਵਨ ਇੰਗਲਿਸ਼ ਪੇਪਰਸ ਦੇ ਵਿੱਚ ਵੀ ਛਪੇ ਨੇ, ਜੀ। ਕਿਉਂਕਿ ਉਹਨੂੰ ਉਹਨਾਂ ਨੇ 2024 ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਤੇ 1 ਜਨਵਰੀ ਮਹੀਨੇ 'ਚ ਉਹਦਾ ਰਾਮ ਮੰਦਿਰ ਦਾ ਉਦਘਾਟਨ ਕਰਨਾ, ਪਤਾ ਨਹੀਂ ਕਿੰਨੇ ਵਾਰੀ ਉਦਘਾਟਨ ਕਰ ਲਿਆ। ਹੁਣ ਤਾਂ ਉਹ ਵਿਸ਼ਨੂੰ ਅਵਤਾਰ ਉਹਨੂੰ ਬਣਾਇਆ ਹੋਇਆ, ਪਰ ਦੂਸਰਾ ਉਹਨਾਂ ਦੇ ਹੱਥ 'ਚ ਹੁਣ ਉਹ ਵੀ ਜਿਹੜੀਆਂ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ 2019 ਦੀਆਂ ਫੈਸਲਾ ਜਿਹੜਾ ਇਹਨਾਂ ਦੇ ਹੱਕ 'ਚ ਆਇਆ ਸੀ, ਜੀ ਔਰ ਫਿਰ ਉਹਨਾਂ ਨੇ ਭੁੱਲ ਜਾਓ ਕੋਈ ਕਾਨੂੰਨ, ਸੰਵਿਧਾਨ ਜਾਂ ਸਰਕਾਰਾਂ ਤੁਹਾਡੀ ਮਦਦ ਕਰਨਗੀਆਂ। ਜੇ ਹਾਲੇ ਵੀ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ ਤਾਂ 1984 ਯਾਦ ਕਰ ਲਓ, ਕਿਉਂਕਿ ਜਿਸ ਨੇ ਅੰਗ ਸੰਗ ਸਹਾਈ ਹੋਣਾ ਹੈ ਉਸ ਨੂੰ ਤਾਂ ਅਸੀਂ ਕਦੋਂ ਦੇ ਵਿਸਾਰ ਕੇ ਅੱਜ ਤੱਕ ਗੁਲਾਮੀ ਵਿੱਚ ਖੁਆਰ ਹੋ ਰਹੇ ਹਾਂ। ਭਾਈ ਖਾਲਸਾ ਖਾਲਿਸਤਾਨ ਚੁਣੋਗੇ ਤਾਂ ਆਜ਼ਾਦੀ ਚੁਣੋਗੇ, ਨਹੀਂ ਤਾਂ ਤੁਹਾਡੀ ਗੁਲਾਮੀ ਹੁਣ ਤੈਅ। ਭਾਈ ਫੈਸਲਾ ਤੁਸੀਂ ਆਪ ਕਰ ਲਓ ਭਾਈ, ਆਜ਼ਾਦੀ ਜਾਂ ਗੁਲਾਮੀ। ਜੀ ਬਹੁਤ ਸ਼ੁਕਰੀਆ ਕਿਰਪਾਲ ਸਿੰਘ ਚੀਮਾ ਜੀ, ਔਰ ਹੋਰ ਵੀ ਸ਼ੁਕਰੀਆ ਕਿ ਤੁਸੀਂ ਅੱਜ ਆਪਣੇ ਵਿਚਾਰ ਬੜੇ ਬਰੀਫ ਲੇਕਿਨ ਉਵੇਂ ਹੀ ਤੁਹਾਡੇ ਕੀਮਤੀ ਵਿਚਾਰ ਨੇ ਜਿਨ੍ਹਾਂ ਨੂੰ ਤੁਸੀਂ ਕਲਮਬੱਧ ਕੀਤਾ ਹੈ। ਬਹੁਤ ਮਿਹਰਬਾਨੀ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।